ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਜੀ। हाँ जी, वाहगुरू जी का खालसा वाहगुरू जी की फतेह। मेरा नाम बूटा सिंह खड़ौत है, मैं रीप्रजेंट करदा श्रोमणी अकाली दल ਅੰਮ੍ਰਿਤਸਰ ਨੂੰ। ਅੱਜ ਅਸੀਂ ਇੱਥੇ ਮੋਦੀ ਦੇ ਖਿਲਾਫ ਇੱਕ ਬਹੁਤ ਵੱਡਾ ਪ੍ਰੋਟੈਸਟ ਜਿਹੜਾ ਆ ਉਹਨੂੰ ਹੋਲਡ ਕੀਤਾ ਹੋਇਆ। ਕੱਲ ਡੈਲਾਵੇਅਰ ਦੇ ਵਿੱਚ ਸੀ ਤੇ ਅੱਜ ਜਿਹੜਾ ਹੈਗਾ ਇਹ ਨਿਊਯਾਰਕ ਲੌਂਗ ਆਈਲੈਂਡ ਦੇ ਵਿੱਚ ਹੈ, ਜਿੱਥੇ ਉਹ ਕੋਈ ਆਪਣੀ ਕਮਿਊਨਿਟੀ ਨੂੰ ਸੰਬੋਧਨ ਕਰਨ ਆਇਆ ਹੋਇਆ ਤੇ ਕੱਲ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਹੋਵੇਗਾ। ਮੈਂ ਸਮਝਦਾ ਕਿ ਇੰਡੀਅਨ ਪ੍ਰਾਈਮ ਮਿਨਿਸਟਰ ਨੂੰ ਅੱਜ ਸਿੱਖਾਂ ਦੇ ਸਾਹਮਣੇ ਕੀ ਵਰਲਡ ਦੇ ਸਾਹਮਣੇ ਫੇਸ ਕਰਨਾ ਪਿਆ ਕਿ ਜਿਹੜੇ ਇਹਨਾਂ ਨੇ ਕਤਲ ਸਾਡੇ ਸਿੱਖਾਂ ਦੇ ਬਾਹਰ ਆ ਕੇ ਕਰਵਾਏ ਨੇ, ਜਿਹੜਾ ਕਿ ਇੰਗਲੈਂਡ, ਪਾਕਿਸਤਾਨ ਤੇ ਅਮਰੀਕਾ ਦੀ ਸਾਵਰਨਟੀ ਨੂੰ ਇਹਨਾਂ ਲੋਕਾਂ ਨੇ ਚੈਲੰਜ ਕੀਤਾ। ਮੈਂ ਸਮਝਦਾ ਕਿ ਮੋਦੀ ਤੇ ਇਹਦੀ ਸਾਰੀ ਜੁੰਡਲੀ, ਅਜੀਤ ਡਾਵਲ, ਅਮਿਤ ਸ਼ਾਹ ਤੇ ਸਮਿਤ ਗੋਇਲ, ਇਹਨਾਂ ਸਾਰਿਆਂ ਦੇ ਉੱਤੇ ਇੰਟਰਨੈਸ਼ਨਲ ਕਚਹਿਰੀ ਦੇ ਵਿੱਚ ਕੇਸ ਚਲਾਉਣਾ ਚਾਹੀਦਾ, ਜਿਹੜੇ ਕਿ ਆ ਕੇ ਇਹਨਾਂ ਨੇ ਕੈਨੇਡੀਅਨ ਸਿਟੀਜ਼ਨ, ਇੰਗਲੈਂਡ ਦੇ ਸਿਟੀਜ਼ਨਾਂ ਦੇ ਕਤਲ ਕੀਤੇ ਆ, ਉਹਨਾਂ ਨੂੰ ਸ਼ਹੀਦ ਕੀਤਾ ਸਿੱਖਾਂ ਨੂੰ। ਅੱਜ ਇਹਦਾ ਬਹੁਤ ਵੱਡਾ ਜਿਹੜਾ ਵਿਰੋਧ ਆ ਦੁਨੀਆ ਦੇ ਵਿੱਚ ਹੋ ਰਿਹਾ। ਸਾਡੀ ਲੜਾਈ ਜਿਹੜੀ ਆ ਸਾਵਰਨਟੀ ਦੀ ਲੜਾਈ ਆ। ਮੈਂ ਸਮਝਦਾ ਕਿ ਪੰਜਾਬ ਵਿੱਚ ਬਸਦੀਆਂ ਸਾਰੀਆਂ ਕੌਮਾਂ ਇਹ ਫੈਸਲਾ ਕਰਨ, ਉਹਨਾਂ ਨੂੰ ਪੰਜਾਬ ਦੀ ਸਾਵਰਨਟੀ ਦੇ ਵਿੱਚ ਹੀ ਫਾਇਦਾ ਹੋਵੇਗਾ, ਨਾ ਕਿ ਹਿੰਦੁਸਤਾਨ ਦੀ ਸਾਵਰਨਟੀ ਦੇ ਵਿੱਚ, ਤਾਂ ਕਿ ਆਪਾਂ ਪੰਜਾਬ ਦੇਸ਼ ਖਾਲਿਸਤਾਨ ਬਣਾਈਏ, ਤਾਂ ਕਿ ਸਾਊਥ ਏਸ਼ੀਆ ਦੇ ਵਿੱਚ ਪੀਸ ਹੋ ਸਕੇ, ਤਾਂ ਕਿ ਸਾਰੀਆਂ ਕੌਮਾਂ ਉੱਥੇ ਵਸਣ ਵਾਲੀਆਂ ਇਹਨੂੰ ਇੰਜੋਏ ਕਰਨ। ਸੋ ਮੇਰਾ ਇਹ ਸੁਨੇਹਾ ਤੋਂ ਮੈਂ ਟੈਲੀਵਿਜ਼ਨ 84 ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ, ਜਿਹੜਾ ਇਹਨੂੰ ਸਾਰਾ ਹਮੇਸ਼ਾ ਕਵਰ ਕਰਦੇ ਨੇ। ਸਾਡੇ ਕੋਲ ਇੱਕੋ ਇੱਕ ਪੰਥਕ, ਇੱਕੋ ਇੱਕ ਚੈਨਲ ਹੈ TV 84, ਆਪਾਂ ਇਹਦੀ ਵੀ ਸਪੋਰਟ ਕਰੀਏ। ਸੋ ਇਹ ਜਿਹੜਾ ਡੁੱਲਿਆ ਖੂਨ ਹੈ ਪਿਛਲੇ 40-45 ਸਾਲ ਤੋਂ ਇੰਡੀਅਨ ਸਟੇਟ ਨੇ ਜਿਹੜਾ ਸਿੱਖਾਂ ਦਾ ਖੂਨ ਡੋਲਿਆ, ਇਹ ਕਿਸੇ ਕੀਮਤ ਤੇ ਵੀ ਜਾਇਆ ਨਹੀਂ ਜਾਣਾ ਤੇ ਇੱਕ ਦਿਨ ਰੰਗ ਲਿਆਊਗਾ ਤੇ ਖਾਲਿਸਤਾਨ ਦੇਸ਼ ਜਿਹੜਾ ਦੁਨੀਆ ਦੇ ਉੱਤੇ ਬਣੂਗਾ ਤੇ ਇੱਕ ਮਾਡਲ ਦੇਸ਼ ਦੁਨੀਆ ਦਾ ਹੋਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਧੰਨਵਾਦ ਜੀਓ।